BIA ਅਪੀਲ ਕਦੋਂ ਕੀਤੀ ਜਾਂਦੀ ਆ? ਕੀ ਬੋਟਮ ਲਾਈਨ ਉਹਦੇ ਵਿੱਚ ਇਹ ਹੁੰਦੀ ਹੈ ਵੀ ਤੁਸੀਂ ਡੈਪੂਟੇਸ਼ਨ ਪ੍ਰੋਸੀਡਿੰਗ 'ਚ? ਜੀ ਬਿਲਕੁਲ, ਬੋਟਮ ਲਾਈਨ ਇਹੀ ਆ। ਸੋ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਜਿੱਦਾਂ ਕਲਾਇੰਟਸ ਦੀ, ਕਿ ਕਈ ਬੜਾ ਟਾਈਮ ਵੀ ਜਿਹੜਾ ਸਿਸਟਮ 'ਚ ਹੋ ਗਿਆ, 10 15 ਸਾਲ ਵੀ ਹੋ ਗਿਆ। ਪਹਿਲਾ ਸਵਾਲ ਇਹ ਹੁੰਦਾ ਕਿ ਤੇਰਾ ਕੇਸ ਕਿੱਥੇ ਚੱਲਦਾ, ਮੇਰੀ ਅਪੀਲ ਚੱਲਦੀ ਹੈ, ਕਿੱਥੇ ਚੱਲਦੀ ਹੈ? ਮੇਰੀ ਭਾਜੀ ਪਹਿਲੀ ਅਪੀਲ ਆ, ਨਾਲ ਦੂਜੀ ਅਪੀਲ ਆ, ਮੇਰੀ ਤੀਜੀ ਅਪੀਲ ਆ। ਭਾਜੀ 3 ਚਾਂਸ ਹੁੰਦੇ ਆ। ਸੋ ਲੋਕਾਂ ਨੂੰ ਇੱਕ ਤਾਂ ਇਹ ਨਹੀਂ ਪਤਾ ਕਿ ਅਪੀਲ ਕਿਹਨੂੰ ਕਹਿੰਦੇ ਆ, ਚਾਂਸ ਕਿੰਨੇ ਅਪੀਲ ਦੇ ਹੁੰਦੇ ਆ। ਜਿਹੜਾ ਥਰਡ ਅਪੀਲ ਲੋਕੀ ਬਹੁਤ ਕਰਦੇ ਆ ਨਾ, ਸੋ ਥਰਡ ਅਪੀਲ ਕੋਈ ਨਹੀਂ ਹੁੰਦੀ। ਅਸਾਈਲਮ ਆਫਿਸ ਤੋਂ ਬਾਅਦ ਇਮੀਗ੍ਰੇਸ਼ਨ ਕੋਰਟ, ਕਈ ਲੋਕੀ ਸਿੱਧੇ ਇਮੀਗ੍ਰੇਸ਼ਨ ਕੋਰਟ ਚਾਹੁੰਦੇ ਆ। ਇਮੀਗ੍ਰੇਸ਼ਨ ਕੋਰਟ ਜਦੋਂ ਜੱਜ ਤੁਹਾਡਾ ਡਿਸੀਜਨ ਡਿਨਾਈ ਕਰਦਾ, ਜਦੋਂ ਕੇਸ ਤੁਹਾਡਾ, ਉਸ ਤੋਂ ਬਾਅਦ ਤੁਹਾਡੀ ਪਹਿਲੀ ਅਪੀਲ ਹੁੰਦੀ, ਜਿਹੜੀ ਪਹਿਲੀ ਅਪੀਲ ਹੁੰਦੀ ਆ, ਉਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਹੁੰਦੀ ਆ। ਉਹਨੂੰ BIA ਕਹਿੰਦੇ ਆ। ਠੀਕ ਹੈ। ਬੋਰਡ BIA ਇੱਕੋ ਹੀ ਚੀਜ਼ ਆ। ਠੀਕ ਹੈ। ਪਹਿਲੀ ਅਪੀਲ ਜਦੋਂ BIA ਤੁਹਾਡਾ ਕੇਸ ਡਿਨਾਈ ਕਰ ਦਿੰਦਾ, ਤਾਂ ਸਰਕਿਟ ਕੋਰਟ ਦੇ ਵਿੱਚ ਦੂਜੀ ਅਪੀਲ। ਬਸ ਦੈਟਸ ਇਟ। 2 ਅਪੀਲਾਂ ਤੁਹਾਡੀਆਂ ਹੁੰਦੀਆਂ ਤੇ ਇਸ ਤੋਂ ਬਾਅਦ ਖਤਮ ਕੇਸ, ਰਾਈਟ। ਸੋ ਅੱਜ ਆਪਾਂ ਗੱਲ ਕਰਾਂਗੇ ਪਹਿਲੀ ਅਪੀਲ ਦੀ, BIA ਦੇ ਮੂਹਰੇ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਮੂਹਰੇ। ਇਹਦੇ ਵਿੱਚ BIA ਦੇ ਮੂਹਰੇ ਜਾਣ ਲਈ ਬੰਦਾ ਡੀਪੋਰਟੇਸ਼ਨ ਪ੍ਰੋਸੀਡਿੰਗ 'ਚ ਹੋਣਾ ਚਾਹੀਦਾ, ਇਮੀਗ੍ਰੇਸ਼ਨ ਜੱਜ ਮੂਹਰੇ ਹੋਣਾ ਚਾਹੀਦਾ, ਰਿਮੂਵਲ ਦਾ ਕੇਸ ਹੋਣਾ ਚਾਹੀਦਾ, ਇਹਦੀ ਫਾਈਨਲ ਹੀਅਰਿੰਗ ਹੋ ਗਈ, ਜਾਂ ਇਹ ਹੀਅਰਿੰਗ ਤੇ ਗਿਆ ਨਹੀਂ, ਮਿਸ ਕਰਤੀ, ਸਿੱਧੇ ਡੀਪੋਰਟੇਸ਼ਨ ਲੱਗ ਗਈ। ਸੋ ਜਦੋਂ ਹੀਅਰਿੰਗ ਇਹਦੀ ਖਤਮ ਹੁੰਦੀ ਹੈ, ਇਮੀਗ੍ਰੇਸ਼ਨ ਜੱਜ ਆਪਣਾ ਡਿਸੀਜਨ ਦਿੰਦਾ। ਉਹ ਡਿਸੀਜਨ ਜਿਹੜਾ ਇਮੀਗ੍ਰੇਸ਼ਨ ਜੱਜ ਆ, ਸੇਮ ਦਿਨ ਕਈ ਵਾਰੀ ਦੇ ਦਿੰਦਾ ਰਾਈਟ ਵੇ, ਕਈ ਵਾਰੀ ਜਿੱਦਾਂ ਮੈਂ ਅੱਜ ਦੱਸਿਆ ਕਿ ਉਹ ਕਹਿੰਦਾ ਮੈਂ 30 ਦਿਨ ਬਾਅਦ ਦਊਂਗਾ, 3 ਮਹੀਨੇ ਬਾਅਦ ਦਊਂਗਾ। ਸੋ ਕਈ ਵਾਰੀ ਉਸੇ ਵੇਲੇ ਡਿਸੀਜਨ ਨਹੀਂ ਆਉਂਦਾ, ਉਹ ਡਿਸੀਜਨ ਤੁਹਾਨੂੰ ਕਾਫੀ ਮਹੀਨਿਆਂ ਬਾਅਦ ਆਉਂਦਾ। ਪਰ ਜਦੋਂ ਵੀ ਉਹ ਡਿਸੀਜਨ ਆਉਂਦਾ, ਡਿਸੀਜਨ ਦੇ ਉੱਤੇ ਇੱਕ ਤਰੀਕ ਹੁੰਦੀ ਆ। ਉਹ ਜਿਹੜੀ ਤਰੀਕ ਹੁੰਦੀ ਆ, ਉਸ ਤੋਂ 30 ਦਿਨ ਦੇ ਅੰਦਰ ਤੁਸੀਂ ਜਿਹੜਾ ਆਪਣਾ ਡਿਸੀਜਨ ਉਹ ਲਾਉਣਾ ਹੁੰਦਾ। ਜਦੋਂ ਜੱਜ ਡਿਸੀਜਨ ਦੇ ਰਿਹਾ ਹੁੰਦਾ, ਕਈ ਵਾਰੀ ਉਹ ਤੁਹਾਨੂੰ ਪੁੱਛਦਾ ਡਿਪਾਰਟਮੈਂਟ ਨੂੰ ਕਿ ਤੁਸੀਂ ਆਪਣੀ ਅਪੀਲ ਕਿਤੇ ਰਿਜ਼ਰਵ ਤਾਂ ਨਹੀਂ ਕਰਨੀ। ਜਿੱਦਾਂ ਆਪਾਂ ਆਪਣੇ ਬਾਈ ਦੀ ਐਗਜ਼ਾਮਪਲ ਦਿੱਤੀ, ਜਿਹਦੇ ਵਿੱਚ ਵਕੀਲ ਕਹਿੰਦਾ ਸੀ ਮੈਂ ਕਰਨੀ ਆ, 30 ਦਿਨ ਦਾ ਟਾਈਮ ਉਹਨੂੰ ਮਿਲ ਗਿਆ, ਉਹਦਾ ਜੱਜ ਦਾ ਡਿਸੀਜਨ ਫਾਈਨਲ ਨਹੀਂ ਹੋਇਆ ਹੈ ਨਾ। ਸੋ 30 ਦਿਨ ਦਾ ਟਾਈਮ ਆ ਤੁਹਾਨੂੰ ਅਪੀਲ ਕਰਨ ਦਾ, ਸਰਕਾਰ ਨੂੰ ਅਪੀਲ ਕਰਨ ਦਾ। ਪਰ ਆਪਣੀ ਅਪੀਲ ਜਿਹੜੀ ਉਹ ਤੁਹਾਨੂੰ ਰਿਜ਼ਰਵ ਕਰਨੀ ਹੁੰਦੀ। ਮਤਲਬ ਕਿ ਜਦੋਂ ਜੱਜ ਤੁਹਾਨੂੰ ਪੁੱਛਦਾ ਕਿ ਅਪੀਲ ਕਰਨੀ ਆ, ਜੇ ਤੁਸੀਂ ਭੁੱਲ ਭੁਲੇਖੇ ਕਹਿ ਦਿੱਤਾ ਕਿ ਮੈਂ ਨਹੀਂ ਕਰਨੀ ਆ, ਤਾਂ ਤੁਸੀਂ ਬਾਅਦ 'ਚ ਅਪੀਲ ਨਹੀਂ ਕਰ ਸਕਦੇ। ਸੋ 30 ਦਿਨ ਦਾ ਤੁਹਾਡੇ ਕੋਲ ਟਾਈਮ ਆ, ਤੇ ਅਪੀਲ ਤੁਸੀਂ ਉਦੋਂ ਕਰਨੀ ਆ ਜਦੋਂ ਇਮੀਗ੍ਰੇਸ਼ਨ ਜੱਜ ਦਾ ਡਿਸੀਜਨ ਫਾਈਨਲ ਹੋ ਜਾਂਦਾ। ਜੀ। ਸੋ ਇਮੀਗ੍ਰੇਸ਼ਨ ਜੱਜ ਦਾ ਆਪਾਂ ਲਾਸਟ ਟਾਈਮ ਕੋਰਟ ਰੂਮਸ ਦੀ ਗੱਲ ਕੀਤੀ ਸੀ, ਜਦੋਂ ਉਹ ਕਦੀ ਰਿਟਨ ਕਿਤੇ ਓਰਲ ਕਿਤੇ ਉਹ ਡਿਸੀਜਨ ਆਉਂਦਾ। ਸੋ ਬੇਸਿਕਲੀ ਜਦੋਂ ਐਪਲੀਕੈਂਟ ਤੇ ਉਲਟ ਡਿਸੀਜਨ ਆ ਜਾਂਦਾ ਆ, ਤੇ ਫਿਰ ਇਹ ਅਪੀਲ ਹੁੰਦੀ ਹੈ। ਤੇ ਅਪੀਲ 'ਚ ਕੀ ਆ, ਵਾਟ ਇਜ਼ ਐਨ ਅਪੀਲ, ਕੀ ਚੀਜ਼ ਕੀ ਹੁੰਦੀ ਹੈ ਅਪੀਲ ਦੇ ਵਿੱਚ? ਭਾਜੀ ਅਪੀਲ ਸਿੰਪਲੀ ਇੱਕ ਉਹ ਚੀਜ਼ ਹੁੰਦੀ ਹੈ ਕਿ ਜਿੱਦਾਂ ਆਪਾਂ ਇੰਡੀਆ ਦੇ ਹਿਸਾਬ ਨਾਲ ਜੇ ਗੱਲ ਕਰੀਏ, ਸੈਸ਼ਨ ਕੋਰਟ, ਡਿਸਟ੍ਰਿਕਟ ਕੋਰਟ, ਹਾਈ ਕੋਰਟ, ਸੁਪਰੀਮ ਕੋਰਟ, ਕਿ ਮਤਲਬ ਕਿ ਇੱਕ ਜਿਹੜਾ ਜੱਜ ਹੁੰਦਾ ਥੱਲੇ, ਉਹ ਸੋ ਇਹ ਇੱਕ ਭੁਲੇਖਾ ਕੱਢਦੀ ਹੈ ਲੋਕਾਂ ਦਾ। ਸੋ ਕੀ ਆ ਕਿ ਜਿਹੜਾ ਜੱਜ ਆ ਨਾ, ਉਹਦੇ ਮੂਹਰੇ ਤੁਸੀਂ ਜਾ ਕੇ ਬਹਿਸ ਕਰ ਸਕਦੇ ਆ, ਆਪਣਾ ਐਵੀਡੈਂਸ ਦੇ ਸਕਦੇ ਆ, ਆਪਣੇ ਨਵੇਂ ਫੈਕਟਸ ਦੇ ਸਕਦੇ ਆ, ਡਾਕੂਮੈਂਟਸ ਵਗੈਰਾ ਸਬਮਿਟ ਕਰ ਸਕਦੇ ਆ। ਜਦੋਂ ਤੁਸੀਂ ਅਪੀਲ ਵਾਲੇ ਲੈਵਲ ਤੇ ਪੈ ਗਏ, ਉਹਦੇ ਵਿੱਚ ਤੁਹਾਡਾ ਫਿਰ ਨਵਾਂ ਐਵੀਡੈਂਸ ਕੋਈ ਨਹੀਂ ਲੱਗਦਾ। ਸੋ ਮਤਲਬ ਕਹਿਣ ਦਾ ਇਹ ਆ, ਫੋਰ ਐਗਜ਼ਾਮਪਲ ਜੇ ਤੁਹਾਡੇ ਵਕੀਲ ਨੇ ਥੱਲੇ ਐਫੀਡੇਵਿਟ ਨਹੀਂ ਲਾਏ, ਆਰਟੀਕਲ ਨਹੀਂ ਲਾਏ, ਆਮ ਆਦਮੀ ਪਾਰਟੀ ਦੇ ਆਰਟੀਕਲ ਨਹੀਂ ਲਾਏ, ਤੁਹਾਡੇ ਪਾਰਟੀ ਦੇ ਰਿਲੇਟਡ ਆਈਡੀ ਜੋ ਵੀ ਉਹਨੇ ਛੱਡਤਾ, ਉੱਤੇ ਜਾ ਕੇ ਸਬਮਿਟ ਨਹੀਂ ਹੋ ਸਕਦਾ। ਸੋ ਅਪੀਲ ਦਾ ਸਿਰਫ ਇੱਕੋ ਮਕਸਦ ਹੁੰਦਾ ਕਿ ਜਿਹੜੇ ਟੌਪਿਕਾਂ ਤੇ ਬਹਿਸ ਹੋਈ ਆ, ਜਿਹੜੇ ਮੁੱਦਿਆਂ ਤੇ ਜੱਜ ਨੇ ਡਿਸਾਈਡ ਕੀਤਾ, ਉਹ ਮੁੱਦਿਆਂ ਤੇ ਤੁਸੀਂ ਉਹਨੂੰ ਦੱਸਣਾ ਕਿ ਜੱਜ ਨੂੰ ਗਲਤੀ ਲੱਗੀ ਆ, ਜਾਂ ਇਹਨੇ ਲਾਅ ਗਲਤ ਅਪਲਾਈ ਕਰਤਾ। ਸੋ ਉਸੇ ਚੀਜ਼ ਦੇ ਉੱਤੇ, ਇੱਕ ਨੈਰੋ ਜਿਹੇ ਟੌਪਿਕ ਦੇ ਉੱਤੇ ਰਿਟਨ ਲਿਖਤੀ ਰੂਪ ਦੇ ਵਿੱਚ ਜਿਹੜੀ ਬਹਿਸ, ਉਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਹੋਣੀ ਹੈ। ਸੋ ਅਪੀਲ ਦਾ ਮਤਲਬ ਇਹ ਹੈਗਾ ਕਿ ਇੱਕ ਉਹਨਾਂ ਨੂੰ ਪਾਵਰ ਦਿੱਤੀ ਗਈ ਹੈ ਤਾਂ ਕਿ ਜੱਜ ਆਪਣੀ ਮਨਮਰਜ਼ੀ ਨਾ ਕਰੇ, ਤੇ ਉਹਦੇ ਉੱਤੇ ਵੀ ਕੋਈ ਲਾਇਆ ਹੋਇਆ ਕਿ ਉਹਦੇ ਜਿਹੜੇ ਡਿਸੀਜਨ ਆ ਚੈੱਕ ਕਰ ਸਕੇ। ਪਰ ਇਹਦੇ ਨਾਲ ਇਹ ਵੀ ਆ ਕਿ ਇਹ ਮਤਲਬ ਨਹੀਂ ਕਿ ਇੱਕ ਵਾਰੀ ਉਹਨਾਂ ਨੇ 5 ਘੰਟੇ ਜਦੋਂ ਲਾਤੇ, ਤੁਹਾਡੇ ਬਿਆਨ ਸੁਣ ਲਏ, ਉਹਨਾਂ ਨੇ ਬਾਰ-ਬਾਰ ਨਹੀਂ ਸੁਣਨਾ। ਕੋਰਟ ਦੇ ਕੋਲ ਉਹ ਟਾਈਮ ਨਹੀਂ ਹੈਗਾ। ਸੋ ਹਾਈ ਕੋਰਟ ਦੇ ਵਿੱਚ ਜਾ ਕੇ, ਸੁਪਰੀਮ ਕੋਰਟ ਦੇ ਵਿੱਚ ਜਾ ਕੇ ਉਹ ਲੈਵਲ ਤੇ ਬਹਿਸਾਂ ਨਹੀਂ ਹੋਣੀਆਂ ਕਿ ਮੈਂ ਜਾ ਰਿਹਾ ਸੀਗਾ, ਮੇਰੇ ਤੇ ਪਹਿਲਾ ਹਮਲਾ ਉਦੋਂ ਹੋਇਆ, ਇੱਦਾਂ ਆ ਗਏ। ਉਹ ਇੱਕ ਵਾਰੀ ਚੀਜ਼ਾਂ ਜਦੋਂ ਸੈੱਟ ਹੋ ਗਈਆਂ ਇਮੀਗ੍ਰੇਸ਼ਨ ਜੱਜ ਦੇ ਮੂਹਰੇ, ਉਹ ਗੱਲ ਉੱਥੇ ਰੁਕ ਜਾਂਦੀ ਆ। ਕਾਗਜ਼ੀ ਕਾਰਵਾਈ ਚੱਲਣੀ ਆ। ਜੋ ਤੁਹਾਡੇ ਵਕੀਲ ਨੇ ਥੱਲੇ ਜਿਹੜਾ ਕੰਮ ਕੀਤਾ, ਉਹਦੇ ਬੇਸ ਤੇ ਜਿਹੜੀ ਅਪੀਲ ਉੱਤੇ ਜਾਣੀ ਆ। ਸੋ ਹੁਣ ਜਿਹੜੀ ਅਪੀਲ ਦੀ ਜਿਹੜੀ ਗੇਮ ਆ, ਉਹ ਤੇ ਡਿਪੈਂਡ ਕਰਦੀ ਹੈ ਕਿ ਥੱਲੇ ਜਿਹੜਾ ਵਕੀਲ ਸੀਗਾ, ਉਹਨੇ ਕਿਹੜੇ ਹਿਸਾਬ ਨਾਲ ਫਾਊਂਡੇਸ਼ਨ ਰੱਖੀ, ਕਿ ਉਹ ਅਪੀਲ ਦੇ ਹਿਸਾਬ ਨਾਲ ਸੋਚਦਾ ਕਿ ਉਹ ਐਡੀ ਦੂਰ ਅੰਦੇਸ਼ੀ ਉਹਨੂੰ ਹੈਗੀ ਆ, ਉਸ ਹਿਸਾਬ ਨਾਲ ਤੁਹਾਡਾ ਕੇਸ ਕੰਸਟਰਕਟ ਕਰ ਰਿਹਾ ਕਿ ਜੇ ਮੈਂ ਇੱਥੇ ਰੀਲੋਕੇਸ਼ਨ ਤੇ ਹਾਰਦਾ, ਮੈਂ ਉੱਪਰ ਜਾ ਕੇ BIA ਤੇ ਜਿੱਤ ਸਕਦਾ। ਸੋ ਇਹ ਜਿਹੜਾ ਅਪੀਲ ਦਾ ਕੰਮ ਹੈਗਾ, ਇਹ ਐਕਚੁਅਲੀ ਤੁਹਾਡਾ ਇਮੀਗ੍ਰੇਸ਼ਨ ਜੱਜ ਦੇ ਮੂਹਰੇ ਸ਼ੁਰੂ ਹੋ ਜਾਂਦਾ। ਜੇ ਤੁਸੀਂ ਇਮੀਗ੍ਰੇਸ਼ਨ ਜੱਜ ਦੇ ਮੂਹਰੇ ਇਸ ਹਿਸਾਬ ਨਾਲ ਹਾਰਦੇ ਆ ਕਿ ਤੁਹਾਡੇ ਬਿਆਨ ਬਿਲਕੁਲ ਗਲਤ ਹੋ ਗਏ, ਜਾਂ ਤਾਂ ਤੁਸੀਂ ਕੋਈ ਵੀ ਇਦਾਂ ਦੀ ਲੀਗਲ, ਐਡਮਿਨਿਸਟ੍ਰੇਟਿਵ, ਕਨਸਟੀਟਿਊਸ਼ਨਲ ਲਾਅ ਦੀ ਆਰਗੂਮੈਂਟ ਨਹੀਂ ਰੱਖੀਆਂ, ਤਾਂ ਤੁਹਾਡੀ ਅਪੀਲ ਦੇ ਵਿੱਚ ਵੀ ਫਿਰ ਇੰਨਾ ਦਮ ਨਹੀਂ ਰਹਿੰਦਾ। ਤਾਂ ਕਰਕੇ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਉਹਦੀ ਜਿਹੜੀ ਡਿਨਾਇਲ ਰੇਟ 90% ਆ, ਅਪਰੂਵਲ ਰੇਟ ਤਕਰੀਬਨ 10% ਦੇ ਲਾਗੇ ਆ। ਤੇ ਅਪੀਲ ਦਾ ਕੰਮ ਵੀ ਲੋਕੀ ਘੱਟ ਕਰਦੇ ਆ, ਜਿਹੜੇ ਕਰਦੇ ਆ
ਕਈ ਵਾਰੀ ਨਹੀਂ ਇੰਨੀ ਡੈਪਥ 'ਚ ਜਾ ਸਕਦੇ। ਸੋ ਅਪੀਲ ਇੱਕ ਲਾਸਟ ਚਾਂਸ ਤੁਹਾਡਾ ਆ ਗਿਆ। ਸੋ ਜੋ BIA ਦੇ ਵਿੱਚ ਤੁਸੀਂ ਜਿਹੜੇ ਮੁੱਦੇ ਰੇਜ਼ ਨਹੀਂ ਕੀਤੇ, ਉਹ ਤੁਸੀਂ ਫਿਰ ਸਰਕਿਟ ਕੋਰਟ 'ਚ ਨਹੀਂ ਕਰ ਸਕਦੇ। ਸਰਕਿਟ ਕੋਰਟ 'ਚ ਹੋਰ ਵੀ ਜਿਹੜਾ ਨੈਰੋ ਰਿਵਿਊ ਹੋ ਜਾਂਦਾ ਤੁਹਾਡਾ।